ਭੋਲੀ ਭਾਲੀ ਸੱਤ ਪੁੱਤ ਤੇ ਟੂਨੇ ਹਾਰੀ ਨਿਰੀ ਪੁੱਸ। ਇਹ ਉਦੋਂ ਆਖਿਆ ਜਾਂਦਾ ਹੈ ਕਿ ਜਦੋਂ ਕੋਈ ਭੋਲਾ ਭਾਲਾ ਬੰਦਾ ਹੋਵੇ, ਜਿਹਦੇ 'ਚ ਕੋਈ ਕਾਬਲੀਅਤ ਨਾ ਹੋਵੇ, ਰੱਬ ਉਹਨੂੰ ਦੇਣ ਡਿਆ ਹੋਵੇ, ਐਸੀ ਖੁੱਲੀ ਦੇਣ ਡਿਆ ਹੋਵੇ ਕਿ ਉਹਦੇ ਮੁਕਾਬਲੇ ਤੇ ਜਿਹੜੇ ਹੋਣ ਸ਼ਰੀਕ ਹੋਣ, ਉਹਨਾਂ ਨੂੰ ਉਹ ਸਭ ਨਾ ਲੱਭਣ ਡਿਆ ਹੋਵੇ, ਉਹ ਰੱਬ ਦੀ ਦੇਣ ਦੇ ਵੀ ਮੁਨਕਰ ਹੋ ਜਾਣ। ਉਸ ਵੇਲੇ ਕਹੀਦਾ ਹੈ ਕਿ ਭੋਲੀ ਭਾਲੀ ਸੱਤ ਪੁੱਤ ਤੇ ਟੂਨੇ ਹਾਰੀ ਨਿਰੀ ਪੁੱਸ, ਯਾਨੀ ਰੱਬ ਭੋਲੀ ਭਾਲੀ ਨੂੰ ਸੱਤ ਪੁੱਤ ਦੇ ਦਿੰਦਾ ਆ, ਉਹ ਰਾਜ਼ੀ ਖੁਸ਼ੀ ਰਹਿੰਦੀ ਹੈ। ਤੇ ਜਿਹੜੀ ਜਾਦੂ ਟੂਨੇ ਔਰ ਭੈੜੇ ਕੰਮਾਂ ਦੇ ਨਾਲ ਉਹ ਜਿਹਾ ਬਣਨ ਦੀ ਕੋਸ਼ਿਸ਼ ਕਰਦੀ ਕਿ ਮੈਨੂੰ ਵੀ ਸੱਤ ਪੁੱਤ ਲੱਭ ਜਾਣ, ਉਹਨੂੰ ਸਿਰਫ ਭੁੱਸ ਹੀ ਲੱਭਦਾ ਹੈ, ਉਹਨੂੰ ਸੱਤ ਪੁੱਤ ਨਹੀਂ ਲੱਭਦੇ, ਉਹਨੂੰ ਵਡਿਆਈਆਂ ਨਹੀਂ ਲੱਭਦੀਆਂ, ਉਹਨੂੰ ਖੂਬੀਆਂ ਨਹੀਂ ਲੱਭਦੀਆਂ। ਇਸ ਕਰਕੇ ਕਹਿੰਦੇ ਨੇ ਕਿ ਜੇ ਕੋਈ ਤਰੱਕੀ ਕਰ ਰਿਹਾ, ਗਾਂਹ ਵੱਧ ਰਿਹਾ ਆ, ਉਹਦੇ 'ਚ ਵਡਿਆਈਆਂ ਗੁਣ ਆ ਰਹੇ ਨੇ, ਤੇ ਉਦੋਂ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਔਰ ਉਹਦੇ ਤੋਂ ਮੰਗਣਾ ਚਾਹੀਦਾ ਹੈ ਕਿ ਤੂੰ ਦੇਣ ਵਾਲਾ, ਤੂੰ ਇਹਨੂੰ ਦਿੱਤਾ, ਮੈਨੂੰ ਵੀ ਦੇ ਦੇ, ਮੈਂ ਵੀ ਮੰਗਤਾ ਹਾਂ। ਪਰ ਜੇ ਕਿਸੇ ਦੇ ਸੱਤ ਪੁੱਤਾਂ ਤੋਂ ਸੜੀਏ ਤੇ ਫਿਰ ਅਖਾਣ ਤੇ ਹੈ ਹੀ ਹੈ ਕਿ ਭੋਲੀ ਭਾਲੀ ਸੱਤ ਪੁੱਤ ਤੇ ਟੂਨੇ ਹਾਰੀ ਨਿਰੀ ਪੁੱਸ। ਸੋ ਨਿਰੇ ਪੁੱਸ ਤੋਂ ਬਚਣਾ ਚਾਹੀਦਾ, ਸੜਨਾ ਨਹੀਂ ਚਾਹੀਦਾ, ਰੱਬ ਦੀ ਦੇਣ ਦਾ ਸ਼ੁਕਰਾਨਾ ਕਰਨਾ ਚਾਹੀਦਾ। ਫਿਰ ਵੇਖੋ ਰਹਿਮਤਾਂ ਔਰ ਬਰਕਤਾਂ ਕਿੱਦਾਂ ਵਰਦੀਆਂ। ਇਹੋ ਹੀ ਅੱਜ ਦੀ ਕੰਮ ਦੀ ਗੱਲ ਸੀ।